ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 6 ਅਕਤੂਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਗਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਹਰੀਕੇਨ ਮੈਥਿਊ ਫਲੋਰੀਡਾ ਦੇ ਵੱਲ ਨੂੰ ਵਧਿਆ, 20,000 ਲੋਕਾਂ ਦੀ ਪਾਵਰ ਸਪਲਾਈ ਠੱਪ। ਰਾਸ਼ਟਰਪਤੀ ਬਰਾਕ ਓਬਾਮਾ ਨੇ 100 ਤੋਂ ਜ਼ਿਆਦਾ ਕੈਦੀਆਂ ਦੀ ਸਜ਼ਾ ਮਾਫ ਕੀਤੀ। ਰਸ਼ੀਆ ਨੇ ਅਮਰੀਕਾ ਨੂੰ ਧਮਕੀ ਦਿੰਦੇ ਹੋਏ ਕਿਹਾ ਜੇਕਰ ਉਹ ਸੀਰੀਆ ਦੇ ਵਿੱਚ ਮਿਲਟਰੀ ਫੋਰਸ ਯੂਜ਼ ਕਰੇਗਾ ਤਾਂ ਉਸ ਨੂੰ ਭੁਗਤਣੇ ਪੈਣਗੇ ਉਸ ਦੇ ਗੰਭੀਰ ਅੰਜਾਮ। ਨਿਊ ਜਰਸੀ ਦੇ ਵਿੱਚ ਕ੍ਰੈਸ਼ ਹੋਈ ਟ੍ਰੇਨ ਦੀ ਰਿਪੋਰਟ ਜਾਰੀ। ਹਾਊਸ ਸਪੀਕਰ ਪੌਲ ਰਿਆਨ ਨੇ ਡੋਨਲਡ ਟਰੰਪ ਦੇ ਨਾਲ ਦੋਸਤੀ ਦਾ ਹੱਥ ਵਧਾਇਆ ਅਤੇ ਹਿਊਮਨ ਟ੍ਰੈਫਿਕਿੰਗ ਮਾਮਲੇ ਦੇ ਵਿੱਚ backpage.com ਦਾ CEO ਟੈਕਸਸ ਦੇ ਵਿੱਚ ਗ੍ਰਿਫਤਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਹਰੀਕੇਨ ਮੈਥਿਊ, ਜਿਸ ਦੀ ਕਿ ਪਿਛਲੇ 2-3 ਦਿਨਾਂ ਤੋਂ ਚੇਤਾਵਨੀ ਫਲੋਰੀਡਾ ਦੇ ਵਿੱਚ ਲਗਾਤਾਰ ਦਿੱਤੀ ਜਾ ਰਹੀ ਸੀ, ਅੱਜ ਉਹ ਫਲੋਰੀਡਾ ਪਹੁੰਚ ਚੁੱਕਿਆ ਹੈ ਤੇ ਇਸ ਤੋਂ ਪਹਿਲਾਂ ਇਸਨੇ ਹੈਟੀ ਦੇ ਵਿੱਚ ਕਾਫੀ ਨੁਕਸਾਨ ਕੀਤਾ ਹੈ। ਤਕਰੀਬਨ 283 ਲੋਕ ਮੈਥਿਊ ਤੂਫਾਨ ਦੇ ਕਰਕੇ ਹੈਟੀ ਦੇ ਵਿੱਚ ਮਾਰੇ ਜਾ ਚੁੱਕੇ ਹਨ। ਫਲੋਰੀਡਾ ਦੇ ਵਿੱਚ ਇਸ ਦੇ ਇੰਪੈਕਟ ਕਰਦੇ ਹੀ 20,000 ਲੋਕਾਂ ਨੂੰ ਸਿੱਧਾ ਪਾਵਰ ਸਪਲਾਈ ਦੇ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਲੋਰੀਡਾ ਦੇ ਵਿੱਚ ਘੱਟੋ-ਘੱਟ 20,000 ਲੋਕਾਂ ਦੀ ਪਾਵਰ ਸਪਲਾਈ ਕੱਟ ਹੋ ਚੁੱਕੀ ਹੈ। ਸਮਾਂ ਰਹਿੰਦੇ ਹੀ ਫਲੋਰੀਡਾ ਦੇ ਵਿੱਚ ਵੈਕੂਏਸ਼ਨ ਦੀ ਤਿਆਰੀ ਕਰ ਲਈ ਗਈ ਸੀ ਅਤੇ ਕਈ ਲੋਕਾਂ ਨੂੰ ਸੇਫ ਜਗ੍ਹਾ ਦੇ ਉੱਤੇ ਜਾਣ ਦੇ ਲਈ ਕਹਿ ਦਿੱਤਾ ਗਿਆ ਸੀ। ਫਲੋਰੀਡਾ ਅਤੇ ਸਾਊਥ ਕੈਰੋਲਾਈਨਾ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਡਰਲ ਐਮਰਜੈਂਸੀ ਡਿਕਲੇਅਰ ਕਰਦੇ ਹੋਏ ਉੱਥੇ ਇਹਨਾਂ ਫਲੱਡਸ ਦੇ ਨਾਲ ਨਿਪਟਣ ਨੂੰ ਫੈਡਰਲ ਫੰਡ ਦੀ ਘੋਸ਼ਣਾ ਵੀ ਕਰ ਦਿੱਤੀ ਹੈ। ਹਰੀਕੇਨ ਮੈਥਿਊ ਫਲੋਰੀਡਾ ਦੇ ਨਾਲ ਸਾਊਥ ਕੈਰੋਲਾਈਨਾ, ਨਾਰਥ ਕੈਰੋਲਾਈਨਾ ਅਤੇ ਜਾਰਜੀਆ ਸਟੇਟ ਨੂੰ ਵੀ ਇੰਪੈਕਟ ਕਰੇਗਾ। ਪੈਂਟਾਗਨ ਨੇ ਇੱਕ ਰਿਪੋਰਟ ਦੇ ਵਿੱਚ ਦੱਸਿਆ ਕਿ ਫਲੋਰੀਡਾ, ਜਾਰਜੀਆ, ਸਾਊਥ ਕੈਰੋਲਾਈਨਾ ਦੇ ਗਵਰਨਰਜ਼ ਨੇ 4500 ਨੈਸ਼ਨਲ ਗਾਰਡ ਲੋਕਾਂ ਦੀ ਦੇਖਭਾਲ ਦੇ ਲਈ ਡਿਊਟੀ ਦੇ ਉੱਤੇ ਲਾ ਦਿੱਤੇ ਹਨ। flightaware.com ਨੇ ਡੇਟਾ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਤਕਰੀਬਨ 1500 ਫਲਾਈਟ ਉਸ ਏਰੀਏ ਦੀਆਂ ਇਸ ਦੇ ਕਰਕੇ ਇਫੈਕਟ ਹੋਈਆਂ ਹਨ ਅਤੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਦਾ ਰਸਤਾ ਬਦਲਿਆ ਗਿਆ ਹੈ। ਐਮਟ੍ਰੈਕ ਨੇ ਵੀ ਆਪਣੀ ਟ੍ਰੇਨ ਸਰਵਿਸ ਬੰਦ ਕਰ ਦਿੱਤੀ ਹੈ, ਜੋ ਕਿ ਮਾਇਆਮੀ ਤੋਂ ਨਿਊਯਾਰਕ ਲਈ ਚੱਲਦੀ ਸੀ। ਸੈਂਕੜੇ ਸਕੂਲਾਂ ਨੂੰ ਬੰਦ ਕਰਕੇ ਸ਼ੈਲਟਰ ਬਣਾਇਆ ਗਿਆ ਹੈ ਤਾਂ ਕਿ ਨੀਵੇਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਉੱਥੇ ਸੇਫਲੀ ਰੱਖਿਆ ਜਾ ਸਕੇ। ਦੱਸਿਆ ਜਾ ਰਿਹਾ ਕਿ ਫਲੋਰੀਡਾ ਦੇ ਵਿੱਚ ਪਹਿਲੀ ਵਾਰ ਡਿਜ਼ਨੀ ਆਪਣਾ ਡਿਜ਼ਨੀਲੈਂਡ ਬੰਦ ਕਰੇਗੀ, ਜੋ ਕਿ ਇਸ ਤੂਫਾਨ ਦੇ ਕਰਕੇ ਹੋਵੇਗਾ। ਅਧਿਕਾਰੀਆਂ ਨੇ ਕਿਹਾ ਹੈ ਕਿ ਜੋ ਲੋਕ ਪਹਿਲਾਂ ਇਵੈਕੂਏਟ ਨਹੀਂ ਹੋਏ ਉਹ ਆਪਣੇ ਰਾਸ਼ਨ ਪਾਣੀ ਦਾ ਇੰਤਜ਼ਾਮ ਕਰ ਲੈਣ, ਕਿਉਂਕਿ ਅਗਲੇ ਆਉਣ ਵਾਲੇ ਕਈ ਦਿਨਾਂ ਤੱਕ ਵਾਟਰ ਅਤੇ ਪਾਵਰ ਸਪਲਾਈ ਠੱਪ ਰਹੇਗੀ। ਰਾਸ਼ਟਰਪਤੀ ਬਰਾਕ ਓਬਾਮਾ ਨੇ 100 ਕੈਦੀਆਂ ਨੂੰ ਰਿਹਾ ਕਰ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ 100 ਕੈਦੀਆਂ ਨੂੰ ਰਿਹਾ ਕਰਦੇ ਹੋਏ ਉਹਨਾਂ ਨੇ ਇਸ ਸਾਲ 590 ਕੈਦੀਆਂ ਦੀ ਸਜ਼ਾ ਘਟਾਈ ਜਾਂ ਫਿਰ ਸਜ਼ਾ ਮਾਫ ਕਰ ਦਿੱਤੀ। ਟੋਟਲ 774 ਫੈਡਰਲ ਇਨਮੇਟਸ ਨੂੰ ਸਜ਼ਾ ਮਾਫ ਕਰਦੇ ਹੋਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ 11 ਰਾਸ਼ਟਰਪਤੀਆਂ ਦੀ ਕੁੱਲ ਮਿਲਾ ਕੇ ਦਿੱਤੀ ਗਈ ਮਾਫੀ ਦੀ ਸੰਖਿਆ ਨੂੰ ਵੀ ਕ੍ਰਾਸ ਕਰ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਲਿਸਟ ਦੇ ਵਿੱਚ ਜਿੰਨੇ ਵੀ ਨਾਨ ਵਾਇਲੈਂਟ ਡਰੱਗ ਓਫੈਂਸ ਵਾਲੇ ਕੈਦੀ ਸਨ ਉਹਨਾਂ ਦੀ ਸਜ਼ਾ ਨੂੰ ਮਾਫ ਕੀਤਾ ਹੈ। ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ ਜੋ ਕਿ ਪਿਛਲੇ 30 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਰਹਿ ਰਹੇ ਸਨ ਅਤੇ ਉਹਨਾਂ ਨੇ ਕੋਈ ਵੀ ਨਾਨ ਵਾਇਲੈਂਟ ਕ੍ਰਾਈਮ ਨਹੀਂ ਕੀਤਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਈਆਂ ਦੀ ਸਜ਼ਾ ਘੱਟ ਕਰ ਦਿੱਤੀ ਅਤੇ ਕਈਆਂ ਦੀ ਸਜ਼ਾ ਬਿਲਕੁਲ ਮਾਫ ਕਰ ਦਿੱਤੀ। ਸੀਰੀਆ ਮੁੱਦੇ ਨੂੰ ਲੈ ਕੇ ਰਸ਼ੀਆ ਅਤੇ US ਦੇ ਵਿੱਚ ਤਣਾਅ ਹੋਰ ਵੱਧਦਾ ਹੀ ਜਾ ਰਿਹਾ ਹੈ। ਰਸ਼ੀਆ ਨੇ ਹੁਣ US ਨੂੰ ਫਿਰ ਧਮਕੀ ਦਿੱਤੀ ਹੈ ਕਿ ਜੇਕਰ ਉਹ ਸੀਰੀਆ ਦੇ ਵਿੱਚ ਦਖਲਅੰਦਾਜ਼ੀ ਕਰੇਗਾ ਤਾਂ ਇਸ ਦਾ ਅੰਜਾਮ ਉਸ ਨੂੰ ਭੁਗਤਣਾ ਹੋਵੇਗਾ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਕੋਈ ਏਅਰ ਸਟ੍ਰਾਈਕ ਸੀਰੀਆ ਦੇ ਵਿੱਚ ਅਟੈਂਪਟ ਕਰਦਾ ਹੈ ਤਾਂ ਉਹਨਾਂ ਏਅਰਪਲੇਨਸ ਨੂੰ ਥੱਲੇ ਸ਼ੂਟ ਡਾਊਨ ਕੀਤਾ ਜਾਏਗਾ।
ਰਸ਼ੀਆ ਨੇ ਕਿਹਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਫੋਰਸਿਸ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਮਿਲਟਰੀ ਫੋਰਸ ਜੇਕਰ US ਭੇਜਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਹ ਰਸ਼ੀਆ ਦੇ ਖਿਲਾਫ ਲੜਾਈ ਮੰਨੀ ਜਾਏਗੀ। ਉਹਨਾਂ ਨੇ ਕਿਹਾ ਹੈ ਕਿ ਰਸ਼ੀਆ ਦੀ ਆਰਮੀ ਨੇ ਇੰਨਾ 에ਅਰ ਡਿਫੈਂਸ ਆਲਰੇਡੀ ਲਾ ਰੱਖਿਆ ਹੈ ਕਿ ਕੋਈ ਵੀ ਦੇਸ਼ ਸੀਰੀਆ ਦੇ ਉੱਤੇ 에ਅਰ ਸਟ੍ਰਾਈਕ ਨਹੀਂ ਕਰ ਸਕਦਾ। ਵਾਸ਼ਿੰਗਟਨ ਪੋਸਟ ਦੇ ਹਵਾਲੇ ਤੋਂ ਇੱਕ ਖਬਰ ਆਈ ਸੀ ਕਿ ਪੈਂਟਾਗਨ ਰਾਸ਼ਟਰਪਤੀ ਬਰਾਕ ਓਬਾਮਾ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਦੇ ਲਈ ਮਨਾ ਰਿਹਾ ਹੈ ਕਿ US ਸੀਰੀਆ ਦੇ ਵਿੱਚ 에ਅਰ ਸਟ੍ਰਾਈਕਸ ਕਰੇ ਅਤੇ ਮਿਲਟਰੀ ਫੋਰਸ ਲਾ ਕੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਖਿਲਾਫ ਉਸ ਨੂੰ ਗੱਦੀ ਤੇ ਲਾਏ। ਪਿਛਲੇ ਮਹੀਨੇ ਨਿਊ ਜਰਸੀ ਦੇ ਵਿੱਚ ਇੱਕ ਟ੍ਰੇਨ ਜੋ ਕਿ ਪਟਰੀ ਤੋਂ ਲੈ ਕੇ ਕ੍ਰੈਸ਼ ਕਰ ਗਈ ਸੀ, ਉਸ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਆਪਣੀ ਸਪੀਡ ਲਿਮਿਟ ਤੋਂ ਦੁੱਗਣੀ ਸਪੀਡ ਦੇ ਉੱਤੇ ਜਾ ਰਹੀ ਸੀ, ਜਿਸ ਦੇ ਕਾਰਨ ਇਹ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਫੈਡਰਲ ਇਨਵੈਸਟੀਗੇਟਰਸ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਹੈ ਕਿ ਇਸ ਟ੍ਰੇਨ ਦੀ ਲਿਮਿਟ ਉਸ ਜਗ੍ਹਾ ਦੇ ਉੱਤੇ 10 ਮੀਲ ਪ੍ਰਤੀ ਘੰਟੇ ਦੀ ਹਿਸਾਬ ਦੇ ਨਾਲ ਸੈੱਟ ਕੀਤੀ ਗਈ ਸੀ, ਪਰ ਇਹ ਟ੍ਰੇਨ ਉਸ ਸਮੇਂ 20 ਮੀਲ ਪ੍ਰਤੀ ਘੰਟੇ ਦੀ ਦਰ ਦੇ ਉੱਤੇ ਚੱਲ ਰਹੀ ਸੀ। ਉਹਨਾਂ ਨੇ ਕਿਹਾ ਕਿ ਤੇਜ਼ ਸਪੀਡ ਤੇ ਇੱਕਦਮ ਬ੍ਰੇਕ ਲਾਉਣ ਕਰਕੇ ਇਹ ਹਾਦਸਾ ਹੋਇਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਉਹਨਾਂ ਨੂੰ ਇਹ ਡੇਟਾ ਇੱਕ ਵੀਡੀਓ ਰਿਕਾਰਡਰ ਦੇ ਰਾਹੀਂ, ਜੋ ਕਿ ਜਿਸ ਦੇ ਵਿੱਚ ਵੀਡੀਓ ਕੈਪਚਰ ਹੋਈ ਜਦੋਂ ਟ੍ਰੇਨ ਉਸ ਦੇ ਵੱਲ ਨੂੰ ਆ ਰਹੀ ਸੀ, ਉਸ ਤੋਂ ਪਤਾ ਕੀਤਾ ਹੈ। ਹਾਊਸ ਸਪੀਕਰ ਪੌਲ ਰਿਆਨ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਦੇ ਵਿਚਕਾਰ ਕੁਝ ਸੁਲਾਹ ਹੁੰਦੀ ਨਜ਼ਰ ਆ ਰਹੀ ਹੈ। ਹਾਊਸ ਸਪੀਕਰ ਪੌਲ ਰਿਆਨ, ਜੋ ਕਿ ਡੋਨਾਲਡ ਟਰੰਪ ਦੇ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਸਨ, ਹੁਣ ਹੌਲੀ-ਹੌਲੀ ਡੋਨਾਲਡ ਟਰੰਪ ਦੀ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਹੋਰ ਵੀ ਕਈ ਰਿਪਬਲਿਕਨ ਲਾਅ ਮੇਕਰਜ਼ ਡੋਨਾਲਡ ਟਰੰਪ ਤੋਂ ਨਾਰਾਜ਼ ਲੱਗਦੇ ਨਜ਼ਰ ਆਏ, ਪਰ ਹੌਲੀ-ਹੌਲੀ ਕਈ ਰਿਪਬਲਿਕਨ ਨੇਤਾ ਹੁਣ ਡੋਨਾਲਡ ਟਰੰਪ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਦੇਖਣ ਵਾਲਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਰਿਪਬਲਿਕਨ ਪਾਰਟੀ ਡੋਨਾਲਡ ਟਰੰਪ ਨੂੰ ਸਪੋਰਟ ਕਰਦੀ ਹੈ, ਕਿਉਂਕਿ ਡੋਨਾਲਡ ਟਰੰਪ ਹਜੇ ਤੱਕ ਰੇਸ ਦੇ ਵਿੱਚ ਇਕੱਲੇ ਹੀ ਨਜ਼ਰ ਆ ਰਹੇ ਹਨ ਅਤੇ ਰਿਪਬਲਿਕਨ ਪਾਰਟੀ ਦੇ ਬਹੁਤ ਘੱਟ ਨੇਤਾ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਉਹਨਾਂ ਨੇ ਡੋਨਾਲਡ ਟਰੰਪ ਨੂੰ ਸਪੋਰਟ ਕੀਤੀ ਹੈ। ਇੱਕ ਆਈ ਹੋਰ ਖਬਰ ਦੇ ਮੁਤਾਬਿਕ ਹਿਲਰੀ ਕਲਿੰਟਨ, ਜਿਸ ਨੇ ਕਿ ਵੈਦਰ ਚੈਨਲ ਦੇ ਉੱਤੇ ਐਡ ਬਾਈ ਕੀਤੀ ਸੀ ਫਲੋਰੀਡਾ ਦੇ ਵਿੱਚ ਹਰੀਕੇਨ ਮੈਥਿਊ ਨੂੰ ਲੈ ਕੇ, ਪਰ ਰਿਪਬਲਿਕਨ ਪਾਰਟੀ ਦੁਆਰਾ ਉਹਨਾਂ ਨੂੰ ਮੌਕਾ ਪ੍ਰਸਤ ਕਹੇ ਜਾਣ ਪਿੱਛੋਂ ਹੁਣ ਹਿਲਰੀ ਕਲਿੰਟਨ ਦੇ ਕੈਂਪੇਨ ਨੇ ਫਲੋਰੀਡਾ ਦੇ ਵਿੱਚ ਕੇਬਲ ਟੈਲੀਵਿਜ਼ਨ ਪ੍ਰੋਵਾਈਡਰਜ਼ ਨੂੰ ਉਹ ਐਡ ਨਾ ਰਨ ਕਰਨ ਦੇ ਲਈ ਕਿਹਾ ਹੈ। ਡੈਲਸ ਦੇ ਵਿੱਚ ਬੈਕਪੇਜ.com ਦੇ CEO ਨੂੰ ਪੁਲਿਸ ਨੇ ਹਿਊਮਨ ਟ੍ਰੈਫਿਕਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਇੱਕ ਵੈਬ ਪੋਰਟਲ ਬੈਕਪੇਜ.com ਚਲਾਉਣ ਵਾਲੇ ਕਾਰਲ ਫੈਰਰ ਦੇ ਉੱਤੇ ਅਡਲਟ ਅਤੇ ਚਾਈਲਡ ਸੈਕਸ ਟ੍ਰੈਫਿਕਿੰਗ ਦੇ ਵੀ ਦੋਸ਼ ਲੱਗੇ ਹਨ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਰ ਨੇ ਕਿਹਾ ਕਿ ਇਨੋਸੈਂਟ ਹਿਊਮਨ ਬੀਇੰਗ ਨੂੰ ਐਕਸਪਲੋਇਟ ਕਰਕੇ ਉਹਨਾਂ ਤੋਂ ਪੈਸਾ ਕਮਾਉਣਾ ਇੱਕ ਮਾਡਰਨ ਡੇ ਸਲੇਵਰੀ ਦੇ ਬਰਾਬਰ ਹੈ, ਜੋ ਕਿ ਟੈਕਸਸ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੈਲੀਫੋਰਨੀਆ ਦੀ ਅਟਾਰਨੀ ਜਨਰਲ ਅਤੇ ਸੈਨੇਟ ਦੀ ਰੇਸ ਦੇ ਲਈ ਰਨ ਕਰ ਰਹੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਫੈਰਰ ਨੂੰ ਪਿੰਪਿੰਗ, ਮਾਈਨਰ ਪਿੰਪਿੰਗ ਅਤੇ ਹੋਰ ਕੌਨਸਪੀਰੈਂਸੀ ਦੇ ਤਹਿਤ ਅਰੈਸਟ ਕੀਤਾ ਗਿਆ ਹੈ। ਉਸ ਨੂੰ $5 ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ ਤੇ ਕੈਲੀਫੋਰਨੀਆ ਲਿਆਉਣ ਤੋਂ ਪਹਿਲਾਂ ਉਸ ਦੀ ਟੈਕਸਸ ਦੇ ਵਿੱਚ ਸੁਣਵਾਈ ਹੋਵੇਗੀ। ਕਮਲਾ ਹੈਰਿਸ ਨੇ ਕਿਹਾ ਕਿ ਬੈਕ ਪੇਜ ਵਰਗੀਆਂ ਵੈਬਸਾਈਟਸ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਕਾਫੀ ਪੈਸੇ ਕਮਾ ਰਹੀਆਂ ਹਨ ਅਤੇ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣਾ ਜ਼ਰੂਰੀ ਹੈ। ਇਸੇ ਵੈਬਸਾਈਟ ਦੇ ਸ਼ੇਅਰ ਹੋਲਡਰ ਮਾਈਕਲ ਅਲੇਸੀ ਅਤੇ ਜੇਮਜ਼ ਲਾਰਕਿਨ, ਜਿਨ੍ਹਾਂ ਦੀ ਉਮਰ 68 ਸਾਲ ਅਤੇ 67 ਸਾਲ ਹੈ, ਉਹਨਾਂ ਨੂੰ ਵੀ ਕੌਨਸਪੀਰੇਸੀ ਦੇ ਵਿੱਚ ਮਦਦ ਕਰਨ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਕਮਲਾ ਹੈਰਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਪਰ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 85 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਮੋਡੈਸਟੋ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਬੇਕਰਸਫੀਲਡ
ਫੀਲਡ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸੈਟਲ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਨਿਊਯਾਰਕ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ। ਆਸਟ੍ਰੇਲੀਆ ਮੈਲਬਰਨ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 12 ਅੰਕਾਂ ਦੀ ਗਿਰਾਵਟ ਦੇ ਨਾਲ 18,268.5 ਤੇ ਬੰਦ ਹੋਇਆ। ਨੈਸਡੈਕ 9 ਅੰਕਾਂ ਦੀ ਗਿਰਾਵਟ ਦੇ ਨਾਲ 5,306.85 ਤੇ ਬੰਦ ਹੋਇਆ। S&P 1 ਅੰਕ ਵੱਧ ਕੇ 2160.77 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 19.86 ਰਹੀ। ਹਾਲਾਂਕਿ ਇਸ ਦੇ ਸ਼ੇਅਰਾਂ ਦੇ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ। ਟਵਿੱਟਰ ਕੰਪਨੀ ਦੇ ਸ਼ੇਅਰ 20% ਤੱਕ ਥੱਲੇ ਨੂੰ ਆਏ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66.74 ਇੱਕ ਕੈਨੇਡੀਅਨ ਡਾਲਰ ਦੀ ਕੀਮਤ 50.40 ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 82.75 ਇਹ ਰੁਪਈਏ ਦੇ ਮੁਕਾਬਲੇ ਕਾਫੀ ਸਾਲਾਂ ਬਾਅਦ ਇੰਨੀ ਥੱਲੇ ਆਇਆ ਹੈ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50.57 ਇੱਕ ਯੂਰੋ ਦੀ ਕੀਮਤ 74.29 ਇੱਕ ਬਹਿਰੀਨੀ ਦਿਨਾਰ ਦੀ ਕੀਮਤ 177.2 ਇੱਕ ਕੁਵੈਤੀ ਦਿਨਾਰ ਦੀ ਕੀਮਤ 201.9 ਸੋਨੇ ਦਾ ਰੇਟ $1257.79 ਪਰ ਆਉਂਸ ਰਿਹਾ ਅਤੇ ਚਾਂਦੀ $17.32 ਪਰ ਆਉਂਸ ਰਹੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।